का खालसा वाहिगुरू जी की फतेह। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 9 ਅਕਤੂਬਰ ਨੂੰ ਜਾਣੇ ਕਿ ਬੀਤੇ ਕੱਲ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਸ਼ਹੀਦੀ ਯਾਦ ਥਾਂ-ਥਾਂ ਮਨਾਈ ਗਈ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿੱਚ ਸ਼ੁੱਕਰਵਾਰ ਜਾਣੇ ਕਿ ਕੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖ ਕੇ ਐਤਵਾਰ ਵਾਲੇ ਦਿਨ ਇਸ ਸ਼ਹੀਦੀ ਯਾਦ ਨੂੰ ਮਨਾਇਆ ਜਾਏਗਾ। ਭਾਈ ਜਿੰਦਾ ਤੇ ਭਾਈ ਸੁੱਖਾ ਸਾਡੇ ਅਜੋਕੇ ਇਤਿਹਾਸ ਦੀਆਂ ਬਹੁਤ ਅਹਿਮ ਸ਼ਖਸੀਅਤਾਂ ਹਨ। ਅਸੀਂ ਉਹਨਾਂ ਦੇ ਜੀਵਨ ਕਾਰਨਾਮਿਆਂ ਅਤੇ ਸ਼ਹਾਦਤਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ ਨਾਲ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇਸ ਹਫਤੇ ਭਾਈ ਜਿੰਦਾ ਸੁੱਖਾ ਸੰਬੰਧੀ ਤੁਹਾਡੀ ਲਿਖਤ ਵੀ ਕਈ ਥਾਵਾਂ ਤੇ ਪ੍ਰਕਾਸ਼ਿਤ ਹੋਈ ਹੈ। ਤੁਸੀਂ ਸਾਰੇ ਦਰਸ਼ਕਾਂ ਨੂੰ ਭਾਈ ਜਿੰਦਾ ਤੇ ਭਾਈ ਸੁੱਖਾ ਬਾਰੇ ਵੇਰਵੇ ਦੇ ਨਾਲ ਦੱਸੋ ਕਿ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਕੀ ਯੋਗਦਾਨ ਹੈ। ਦੇਖੋ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸਿੱਖਾਂ ਦਾ ਸਿੱਖ ਇਤਿਹਾਸ ਦੇ ਵਿੱਚ ਉਹੀ ਸਥਾਨ ਹੈ ਜਿਹੜਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦਾ 18ਵੀਂ ਸਦੀ ਦੇ ਵਿੱਚ ਇਹਨਾਂ ਨੇ ਮੱਥੇ ਰੰਗਲਾ ਤੇ ਵੱਢ ਕੇ ਤੇ ਪ੍ਰਾਸਥਾਨ ਬੁੱਢਾ ਜੌੜ ਦੇ ਵਿੱਚ ਲੈ ਕੇ ਗਏ ਸੀ ਜੀ। ਉਹ ਮੈਂ ਕਹਿ ਸਕਦਾ ਕਿ ਉਹਨਾਂ ਸ਼ਹੀਦਾਂ ਦੀਆਂ ਰੂਹਾਂ ਹੀ ਭਾਈ ਜਿੰਦਾ ਸੁੱਖਾ ਦੇ ਵਿੱਚ ਆ ਕੇ ਪ੍ਰਵੇਸ਼ ਕੀਤੀਆਂ ਤੇ ਜਿਨ੍ਹਾਂ ਨੇ ਸਿੱਖੀ ਦਾ ਇਹ ਨਾਮ ਰੋਸ਼ਨ ਕੀਤਾ। ਉਹ ਸਿੱਖ ਕੌਮ ਦੇ ਹੀਰੇ ਨੇ, ਫਜ਼ਲ ਨੇ ਜੀ। ਸਿੱਖ ਕੌਮ ਨੂੰ ਉਹਨਾਂ ਦੇ ਉੱਤੇ ਜਿਹੜਾ ਮਾਣ ਹੈ ਕਿ ਉਹਨਾਂ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਕੋਟ ਗੁਰਧਾਮਾਂ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਜਨਰਲ ਵੈਦਿਆ ਸੀ, ਫੌਜ ਮੁਖੀ ਸੀ, ਉਹਨੂੰ ਸੋਧ ਕੇ ਤੇ ਸਿੱਖ ਕਦਰਾਂ ਕੀਮਤਾਂ ਦਾ ਜਾਂ ਸਿੱਖ ਇਤਿਹਾਸ ਨੂੰ ਜਿਹੜਾ ਉਹਨਾਂ ਨੇ ਦੁਹਰਾਇਆ ਜੀ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਪਤਾ ਲੱਗਾ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਗੁਜਰਾਤ ਦੇ ਕਸ਼ ਇਲਾਕੇ ਵਿਚਲੇ ਸਿੱਖ ਕਿਸਾਨਾਂ ਦੇ ਲੋਕਲ ਹਿੰਦੂ ਗੁੰਡਿਆਂ ਦੀ ਇੱਕ ਭੀੜ ਨੇ ਹਮਲਾ ਕਰਕੇ 4 ਸਿੱਖ ਕਿਸਾਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਕਈ ਕਿਸਾਨ ਉੱਥੋਂ ਦੌੜ ਕੇ ਵਾਪਸ ਬਠਿੰਡਾ ਤੇ ਫਰੀਦਕੋਟ ਵੀ ਆਪਣੇ ਪਿੰਡਾਂ ਵਿੱਚ ਆ ਗਏ। ਇਸ ਪੂਰੇ ਵਰਤਾਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਕੀ ਕਹਿਣਾ ਚਾਹੋਗੇ? ਇਸ ਬਾਰੇ ਵੀ ਦੱਸੋ। ਦੇਖੋ, ਤਾਂ ਗੁਜਰਾਤ ਸਰਕਾਰ ਉਸ ਤੋਂ ਪਹਿਲਾਂ ਹੀ ਕਹਿ ਚੁੱਕੀ ਆ ਵੀ ਸਿੱਖ ਕਿਸਾਨ ਜਿਹੜੇ 60ਵੇਂ 70ਵੇਂ ਦਹਾਕੇ ਦੇ ਵਿੱਚ ਉੱਥੇ ਗਏ ਸੀ, ਜਿਨ੍ਹਾਂ ਨੇ ਉੱਥੋਂ ਦੀਆਂ ਬੰਜਰ ਭੂਮੀਆਂ ਨੂੰ ਜਰਖੇਜ਼ ਕੀਤਾ। ਹੁਣ ਉਹ ਨਹੀਂ ਚਾਹੁੰਦੇ ਵੀ ਇਹ ਇੱਥੇ ਵਸਣ, ਕਿਉਂਕਿ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਆਬਾਦ ਹੋ ਚੁੱਕੀ ਹੈ। ਤੇ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦਾ ਜਿਹੜਾ ਫਿਰਕੂ ਹਿੰਦੂਵਾਦੀ ਜਿਹੜਾ ਹੈ ਜੀ, ਬੜੇ ਲੰਬੇ ਸਮੇਂ ਉੱਤੇ ਉਹ ਘੱਟ ਗਿਣਤੀਆਂ ਦੇ ਲਈ ਇੱਕ ਤਸ਼ੱਦਦ ਦਾ ਦੌਰ ਚੱਲ ਰਿਹਾ ਗੁਜਰਾਤ ਦੇ ਵਿੱਚ। 2002 ਦਾ ਮੁਸਲਮਾਨਾਂ ਦਾ ਕਤਲੇਆਮ ਸਾਰੀ ਦੁਨੀਆ ਦੇ ਸਾਹਮਣੇ, ਜਿਹਦੇ ਕਰਕੇ ਅਮਰੀਕਾ ਨੇ ਉਹਨੂੰ ਵੀਜ਼ਾ ਵੀ ਨਹੀਂ ਦਿੱਤਾ। ਤੇ ਜਿਹੜਾ ਸਿੱਖ ਕਿਸਾਨਾਂ ਦੇ ਉੱਤੇ ਆ ਅਮਲ ਦੀ ਗੱਲ ਹੈ, ਭਾਵੇਂ ਕਿ ਪੰਜਾਬ ਦੀ ਬਾਦਲ ਸਰਕਾਰ ਇਹ ਦਾਅਵਾ ਕਰਦੀ ਹੈ ਵੀ ਮੋਦੀ ਵਧੀਆ ਬੰਦਾ ਜਾਂ ਅਸੀਂ ਇਹਦੀ ਸਪੋਰਟ ਕਰਦੇ ਹਾਂ, ਤੇ ਜਾਂ ਕਿਸਾਨਾਂ ਦੀ ਵੀ ਉਹਨਾਂ ਨੇ ਇੱਕ ਨਕਲੀ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਵੀ ਚੰਡੀਗੜ੍ਹ ਦੇ ਵਿੱਚ ਕਰਾਈ ਵੀ ਉੱਥੇ ਅਸੀਂ ਬੜੇ ਸੁਖੀ ਹਾਂ। ਪਰ ਜਿਹੜੀ ਆ ਬੀਤੇ ਦਿਨੀ ਆ ਘਟਨਾ ਹੋਈ ਹੈ, ਇਹ ਸਾਫ਼ ਸਪਸ਼ਟ ਕਰਦੀ ਹੈ ਵੀ ਗੁਜਰਾਤ ਦੇ ਵਿੱਚ ਜਿਹੜੇ ਭਾਜਪਾ ਦੇ ਕਿਸੇ ਆਗੂ ਕੋ ਪ੍ਰਤਾਪ ਕੋਈ ਭਾਜਪਾ ਦਾ ਆਗੂ ਜਿਹਦੀ ਅਗਵਾਈ ਦੇ ਵਿੱਚ ਗੁੰਡਿਆਂ ਦਾ ਇੱਕ ਚੰਗਾ ਵੱਡਾ ਟੋਲਾ ਆ ਕੇ ਖੇਤੀ ਕਰ ਰਹੇ, ਆਪਣੇ ਖੇਤਾਂ ਦੇ ਕੰਮ ਕਰ ਰਹੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜੀ। ਭਾਵੇਂ ਕਿ ਉਹਨਾਂ ਇੱਕ ਕੋਈ ਸਾਬਕਾ ਸਰਪੰਚ ਹੈ, ਕੋਈ ਉਹਨੂੰ ਦਰਜਨ ਦੇ ਕਰੀਬ ਗ੍ਰਿਫਤਾਰੀ ਵੀ ਹੋਈ ਹੈ, ਪਰ ਉਹ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੀ। ਤੇ ਬਹੁਤ ਹੀ ਜਿਹੜੇ ਬਿਆਨ ਸਿੱਖ ਕਿਸਾਨਾਂ ਨੇ ਦਿੱਤੇ ਗਏ, ਪੁਲਿਸ ਨੇ ਵੀ ਪੱਖਪਾਤ ਕੀਤਾ ਉਹਨਾਂ ਬਿਆਨਾਂ ਦੇ ਆਧਾਰ ਨੂੰ, ਜਾਂ ਕਹਿ ਲਓ ਕੇਸ ਨੂੰ ਕਮਜ਼ੋਰ ਕਰਕੇ ਜਿਹੜਾ ਦਰਜ ਕੀਤਾ ਗਿਆ ਵੀ ਜਿਹਦੇ ਕਰਕੇ ਉਹਨਾਂ ਲੋਕਾਂ ਦੀਆਂ ਜ਼ਮਾਨਤਾਂ ਛੇਤੀ ਹੋ ਜਾਣ ਤੇ ਉਹਨਾਂ ਦੇ ਹੌਸਲੇ ਜਿਹੜੇ ਉਹ ਬੁਲੰਦ ਰਹਿਣ। ਸਿੱਖਾਂ ਦੇ ਹੌਸਲੇ ਜਿਹੜੇ ਆ ਉਹ ਪਸਤ ਕਰਨ ਦਾ ਜਿਹੜਾ ਇਹ ਨੀਤੀ ਹੈ, ਬਹੁਤ ਇਹ ਤਾਂ ਗੁਜਰਾਤ ਦੇ ਵਿੱਚ ਇੱਕ ਕਹਿ ਸਕਦੇ ਸਿੱਖਾਂ ਪ੍ਰਤੀ ਮੋਦੀ ਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੀ ਜਿਹੜੀ ਕਾਰਵਾਈ ਆ ਜਾਂ ਉਹਦੀ ਘੱਟ ਗਿਣਤੀਆਂ ਪ੍ਰਤੀ ਜਿਹੜੀ ਗੰਦੀ ਸੋਚ ਹੈ ਤੱਕ ਪ੍ਰਮਾਣ ਹੈ। ਸਿੱਖਾਂ ਨੂੰ ਭਾਵੇਂ ਉਹ ਪੰਜਾਬ 'ਚ ਬੈਠੇ, ਭਾਵੇਂ ਗੁਜਰਾਤ 'ਚ ਜਾਂ ਹਿੰਦੁਸਤਾਨ ਦੇ ਕਿਸੇ ਹਿੱਸੇ ਦੇ ਵਿੱਚ ਜਾਂ ਕਿਸੇ ਦੁਨੀਆ ਦੇ ਕੋਨੇ, ਉਹਨਾਂ ਨੂੰ ਸਪਸ਼ਟ ਰੂਪ ਦੇ ਸਮਝ ਲੈਣਾ ਚਾਹੀਦਾ ਵੀ ਮੋਦੀ ਦਾ ਜਿਹੜਾ ਪ੍ਰਧਾਨ ਮੰਤਰੀ ਬਣਨਾ ਜਿਹੜਾ ਸਿੱਖਾਂ ਲਈ ਸਿੱਧੇ ਰੂਪ ਸਰੀਰਕ ਤੌਰ ਦੇ ਉੱਤੇ ਜਿਹੜਾ ਨੁਕਸਾਨ ਦਾ ਕਾਰਨ ਬਣੇਗਾ, ਜਿਹਦੇ ਆ ਪ੍ਰਤੱਖ ਮਿਸਾਲ ਆ ਤੁਹਾਡੇ ਸਾਹਮਣੇ ਸਾਰਾ ਕੁਝ ਸਾਨੂੰ ਦਿਖ ਰਿਹਾ ਜੀ। ਬਿਲਕੁਲ ਜੀ। ਹਾਂਜੀ। ਤੇ ਵੀਰ ਜੀ, ਇਹ ਵੀ ਦੱਸੋ ਜਿਹੜੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਕੇਸਿਸ ਬਾਰੇ ਵੀ ਥੋੜੀ ਅਪਡੇਟ ਦਿਓ ਸਾਨੂੰ। ਹਾਂਜੀ, ਉਹਨਾਂ ਦੋਨਾਂ ਦੇ ਕੇਸਿਸ ਜਿਹੜੇ ਨੇ, ਜਿਵੇਂ ਅੱਗੇ ਵੀ ਕਈ ਵਾਰ ਦੱਸਿਆ ਵੀ ਉਹ
ਸੈਸ਼ਨ ਕੋਰਟਸ ਦੇ ਵਿੱਚ ਚੱਲ ਰਹੇ ਨੇ। ਐਵੀਡੈਂਸ ਦੇ ਉੱਤੇ ਕੇਸ ਲੱਗੇ ਹੋਏ ਨੇ। ਜਿਹੜੇ ਕੋਈ ਉਹਨਾਂ ਨੇ ਪ੍ਰਾਈਵੇਟ ਆਪਣੇ ਕੋਲੋਂ ਮਨੋਨੀਤ ਗਵਾਹ ਕੀਤੇ ਸੀ ਪੁਲਿਸ ਨੇ ਵੀ ਅਸੀਂ ਇਹਨਾਂ ਦੀ ਹਾਜ਼ਰੀ ਦੇ ਵਿੱਚ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੇ ਕੋਲੋਂ ਪਿਸਤੌਲ ਬਰਾਮਦ ਕਰਾਇਆ ਜਾਂ ਹੋਰ ਇਲੈਕਟ੍ਰੋਨਿਕ ਸਮਾਨ ਬਰਾਮਦ ਕਰਾਇਆ, ਉਹਨਾਂ ਨੇ ਇਹ ਗਵਾਹੀ ਦੇ ਦਿੱਤੀ ਕੋਰਟ 'ਚ ਆ ਕੇ ਵੀ ਸਾਡੀ ਕੋਈ ਹਾਜ਼ਰੀ ਦੇ ਵਿੱਚ ਕੁਛ ਨਹੀਂ ਬਰਾਮਦ ਕੀਤਾ ਗਿਆ, ਸਾਡੇ ਕੋਲ ਸਿਰਫ ਕੋਰੇ ਕਾਗਜ਼ਾਂ ਦੇ ਉੱਤੇ ਦਸਤਖਤ ਕਰਾਤੇ। ਦੂਜੇ ਪਾਸੇ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੇ ਕੇਸ ਲੁਧਿਆਣੇ ਵਾਲੇ ਕੇਸ ਚੋਂ ਬੇਲ ਹੋ ਚੁੱਕੀ, ਪੰਜਾਬ ਹਰਿਆਣਾ ਹਾਈ ਕੋਰਟ ਦੀ ਜਲੰਧਰ ਵਾਲੇ ਕੇਸ ਦੀ ਬੇਲ ਪੈਂਡਿੰਗ ਹੈ। ਉਹਦੇ ਵਿੱਚ ਵੀ ਜਿਹੜਾ ਗਵਾਹ ਉਹਨਾਂ ਨੂੰ ਜਲੰਧਰ ਵਾਲੇ ਕੇਸ ਦੇ ਵਿੱਚ ਲਿੰਕ ਅਪ ਕਰਦਾ ਉਹ ਹੋਸਟਾਈਲ ਹੋ ਚੁੱਕਿਆ। ਉਹ ਕਹਿੰਦਾ ਮੈਨੂੰ ਨਹੀਂ ਪਤਾ ਦਲਜੀਤ ਸਿੰਘ ਬਿੱਟੂ ਕੌਣ ਆ, ਮੈਂ ਕਦੀ ਇਹਨਾਂ ਦੇ ਆਫਿਸ ਜਾਂ ਘਰੇ ਨਹੀਂ ਗਿਆ। ਪਰ ਇਹਨਾਂ ਗਵਾਹਾਂ ਦੇ ਮੁੱਕਰ ਜਾਣ ਦੇ ਬਾਵਜੂਦ ਵੀ ਜਿਹੜੀ ਹਾਈ ਕੋਰਟ ਵੱਲੋਂ ਬੇਲ ਨਹੀਂ ਦਿੱਤੀ ਜਾ ਰਹੀ, ਉਹ ਤੋਂ ਇੱਕ ਪ੍ਰਤੱਖ ਸਰੂਪ ਆ ਵੀ ਕੋਰਟਾਂ ਜੁਡੀਸ਼ੀਅਲ ਸਿਸਟਮ ਦੇ ਵਿੱਚ ਪੋਲੀਟੀਕਲ ਜਿਹੜੀ ਪ੍ਰੈਸ਼ਰ ਆ ਕਿਸੇ ਨਾ ਕਿਸੇ ਪਾਸੇ ਤੋਂ ਜਿਹੜਾ ਆਉਂਦਾ, ਜਿਨ੍ਹਾਂ ਕਰਕੇ ਉਹਨਾਂ ਦੀ ਬੇਲ ਨਹੀਂ ਹੋ ਸਕਦੀ। ਪਰ ਹੁਣ ਉਹਨਾਂ ਦੀ 23 ਤੇ 28 ਤਰੀਕ ਇਸ ਮਹੀਨੇ ਦੀ ਹਾਈ ਕੋਰਟ ਦੇ ਵਿੱਚ ਹੈ। ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਬੇਲ ਜਿਹੜੀ ਆ ਹੋ ਜਾਏ। ਜੀ ਬਿਲਕੁਲ। ਤੇ ਵੀਰ ਜੀ ਇੱਕ ਕੇਸ ਬਾਰੇ ਹੋਰ ਅਪਡੇਟ ਲੈਣਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਿੱਖ ਬੱਚਿਆਂ ਨੂੰ 12 ਤੋਂ ਜ਼ਿਆਦਾ ਸਿੱਖ ਬੱਚਿਆਂ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਚੁੱਕਿਆ ਗਿਆ ਸੀ ਪੰਜਾਬ ਪੁਲਿਸ ਵੱਲੋਂ, ਤੇ ਉਹਨਾਂ ਦੀ ਵੀ ਨਸਲਕੁਸ਼ੀ ਦੀਆਂ ਪਲੈਨਿੰਗ ਹੋ ਰਹੀਆਂ ਨੇ। ਇਸ ਜਿਹੜਾ ਪੂਰਾ ਕੇਸ ਹੈ ਇਸ ਬਾਰੇ ਤੁਹਾਨੂੰ ਥੋੜੀ ਜਿਹੀ ਅਪਡੇਟਸ ਦਿਓ। ਜਿਹੜੀ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਚੁੱਕਿਆ ਗਿਆ ਸੀ, ਉਹ ਜੇ ਸਾਰੇ ਉਹ ਲਾਈਏ ਆਪਾਂ ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਲਗਭਗ 29 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਚੁੱਕਿਆ ਗਿਆ ਸੀ, ਉਹਨਾਂ ਦੇ ਉੱਤੇ ਜਿਹੜੀ ਕੋਈ ਰਿਕਵਰੀਆਂ ਪਾ ਕੇ ਤੇ ਜਿਹੜੀ ਮਾੜੀ ਗੱਲ ਕੀਤੀ ਉਹਨਾਂ ਨੇ, ਉਹ ਜਿਹੜਾ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਜਿਹਨੂੰ UAP ਕਹਿੰਦੇ ਆ, ਜਿਹੜਾ ਟਾਡਾ ਪੋਟਾ ਪੁਰਾਣਾ ਐਕਟ ਸੀ ਉਹਦਾ ਹੀ ਨਵਾਂ ਅਵਤਾਰ ਕਹਿ ਸਕਦੇ ਆ, ਉਹ ਐਕਟ ਲਾ ਦਿੱਤਾ ਗਿਆ। ਇਸ ਕਰਕੇ ਇਹਨਾਂ ਦੇ ਜਿਹੜੇ ਉਹ ਕੋਈ ਹੁਣ ਪੁਲਿਸ ਰਿਮਾਂਡ ਦੇ ਵਿੱਚ ਨਹੀਂ ਹੈਗਾ, ਸਾਰੇ ਜੁਡੀਸ਼ੀਅਲ ਇੱਕ ਅੱਧਾ ਨੌਜਵਾਨ ਕੋਈ ਪੁਲਿਸ ਰਿਮਾਂਡ ਦੇ ਵਿੱਚ ਹੈਗਾ, ਬਾਕੀ ਸਾਰੇ ਜੁਡੀਸ਼ੀਅਲ ਕਸਟਡੀ 'ਚ ਸਿਕਿਉਰਿਟੀ ਜੇਲ੍ਹ ਨਾਭੇ 'ਚ ਜਿਹੜੇ ਨਜ਼ਰਬੰਦ ਆ। ਤੇ ਉਹਨਾਂ ਦੇ ਜਿਹੜੇ ਕੇਸ ਆ ਜਿੰਨਾ ਚਿਰ ਤੱਕ ਹੁਣ ਉਹਨਾਂ ਦੇ ਪੁਲਿਸ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਚਲਾਨ ਨਹੀਂ ਦਿੰਦੇ, ਉਹਨਾਂ ਦੀ ਜਿਹੜੀ ਆ ਬੇਲ ਪ੍ਰੋਸੀਡਿੰਗ ਜਿਹੜੀ ਉਹ ਨਹੀਂ ਚੱਲ ਸਕਦੀ ਜਿੰਨਾ ਚਿਰ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹਨਾਂ ਦੀ ਚਲਾਨ ਆਉਣ ਤੋਂ ਬਾਅਦ ਪੂਰਾ ਦੇਖਿਆ ਜਾਏਗਾ ਕਿ ਉਹਨਾਂ ਦੇ ਕੇਸਾਂ ਦੇ ਵਿੱਚ ਕੀ ਉਹਨਾਂ ਦੇ ਖਿਲਾਫ ਗਵਾਹੀਆਂ ਨੇ, ਉਹਦੇ ਆਧਾਰ ਦੇ ਉੱਤੇ ਜਿਹੜਾ ਅੱਗੇ ਜਿਹੜੀ ਨੀਤੀ ਆ ਉਹ ਤੈਅ ਕੀਤੀ ਜਾਏਗੀ। ਜੀ ਵੀਰ ਜੀ ਸਿੱਖਾਂ ਦੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਸਿੱਖਾਂ ਦੇ ਉੱਪਰ ਹਰ ਜਗ੍ਹਾ ਤੇ ਧੱਕਾ ਹੋ ਰਿਹਾ, ਇੱਕ ਹੋਰ ਵੀ ਧੱਕਾ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਸੌਦਾ ਸਾਧ ਚੇਲਿਆਂ ਨੇ ਇੱਕ ਸਿੱਖ ਨੂੰ ਕੁਝ ਸਾਲ ਪਹਿਲਾਂ ਮਾਰਿਆ ਸੀ ਤੇ ਉਹਨਾਂ ਦੇ ਚੇਲਿਆਂ ਤੇ 14 ਚੇਲਿਆਂ ਦੇ ਕੇਸਿਸ ਚੱਲ ਰਹੇ ਸੀਗੇ, ਪਰ ਉਹਨਾਂ ਨੇ ਹੁਣ 14 ਕੇਸ ਜਿਹੜੇ ਚੇਲੇ ਨੇ ਸਾਰੇ ਦੇ ਸਾਰੇ ਬਰੀ ਹੋ ਗਏ ਨੇ। ਇਸ ਦੇ ਵਿੱਚ ਕੋਈ ਪੰਜਾਬ ਦੀ ਕੋਈ ਜਥੇਬੰਦੀਆਂ ਜਾਂ ਕੋਈ ਹੋਰ ਕੋਈ ਸਿੱਖ ਸਿਆਸਤਾਂ ਕੁਝ ਕਰ ਰਹੀਆਂ ਨੇ, ਇਸ ਬਾਰੇ ਵੀ ਦੱਸੋ। ਦੇਖੋ, ਜਿਹੜੀ ਕਮਲਜੀਤ ਸਿੰਘ ਸਨਾਮ ਦੇ ਬਾਰੇ ਗੱਲ ਕੀਤੀ ਹੈ, ਜਿਹੜਾ ਪਹਿਲਾ ਸਿੰਘ ਸ਼ਹੀਦ ਹੋਇਆ ਸੀ ਸਨਾਮ ਦੇ ਵਿੱਚ, ਡੇਰਾ ਪ੍ਰੇਮੀਆਂ ਨੇ ਆਪਣੇ ਡੇਰੇ ਦੇ ਵਿੱਚੋਂ ਗੋਲੀਆਂ ਚਲਾਈਆਂ ਸਨ, ਪੁਲਿਸ ਵੀ ਉਹਨਾਂ ਦੀ ਹਮਾਇਤ ਕਰ ਰਹੀ ਸੀ। ਉਹਦੇ ਵਿੱਚ ਜਿਹੜੀ ਉਹ ਗਵਾਹੀ ਜਿਹੜੀ ਹੈ, ਇੱਕ ਤਾਂ ਕੋਈ ਗਵਾਹੀ ਨਹੀਂ ਸਟੈਂਡ ਉਹਨਾਂ ਨੇ ਮੁਕਰਾ ਲਈ, ਜਿਹੜੇ ਕੋਈ ਸਿੱਖ ਭਰਾਵਾਂ ਦੀ ਸਾਡੀ ਵੀ ਗਵਾਹੀ ਸੀ ਉਹ ਠੋਕ ਕੇ ਵਧੀਆ ਤਰੀਕੇ ਨਾਲ ਗਵਾਹੀ ਨਹੀਂ ਦੇ ਦਿੱਤੀ, ਉਹਨਾਂ ਦੀ ਕੀ ਮਜਬੂਰੀ ਸੀ। ਤੇ ਦੂਜੇ ਪਾਸੇ ਇਹ ਸਟੇਟ ਕੇਸ ਸੀ, ਸਟੇਟ ਨੇ ਇਹਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਇਸ ਕੇਸ ਦੀ ਪੂਰੀ ਪੈਰਵਾਈ ਕਰਦੀ, ਗਵਾਹ ਵਧੀਆ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਗਵਾਹੀ ਦਿੰਦੇ ਉਹਨਾਂ ਪ੍ਰੇਮੀਆਂ ਦੇ ਖਿਲਾਫ ਜਿਨ੍ਹਾਂ ਨੇ ਕਤਲ ਕੀਤਾ। ਉਹ ਕਿਉਂਕਿ ਕੇਸ ਡਾਊਟਫੁਲ ਹੋ ਗਿਆ ਤੇ ਬੈਨੀਫਿਟ ਆਫ ਡਾਊਟ ਡੇਰਾ ਪ੍ਰੇਮੀਆਂ ਨੂੰ ਦਿੱਤਾ ਗਿਆ ਤੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਪਰ ਚਾਹੀਦਾ ਤਾਂ ਇਹ ਆ ਵੀ ਹੁਣ ਸਟੇਟ ਵੱਲੋਂ ਜਿਹੜੀ ਆ ਇਹਦੀ ਅਪੀਲ ਆ ਉਹ ਹਾਈ ਕੋਰਟ ਦੇ ਵਿੱਚ ਲਾ ਕੇ ਮਜ਼ਬੂਤੀ ਦੇ ਨਾਲ ਇਹ ਕੇਸ ਲੜਿਆ ਜਾਵੇ। ਪਰ ਸਾਨੂੰ ਪਤਾ ਹੀ ਆ ਵੀ ਪੰਜਾਬ ਸਰਕਾਰ ਜਿਹੜੀ ਉਹ ਡੇਰਾ ਪ੍ਰੇਮੀਆਂ ਦੇ ਨਾਲ ਖੜੀ ਹੈ। ਤੋਂ ਪਹਿਲਾਂ ਜਿਹੜਾ ਕੱਲ੍ਹ ਦਾ ਵੀ ਕੋਈ ਫੈਸਲਾ ਹੈਗਾ, ਉੱਥੇ ਬਠਿੰਡੇ ਦੇ ਵਿੱਚ 2008 'ਚ ਕਿਸੇ ਦੇ ਘਰ ਨਾਮ ਚਰਚਾ ਹੋਈ ਸੀ, ਉੱਥੇ ਵੀ ਲੜਾਈ ਹੋਈ ਸੀ। ਉੱਥੇ ਉਹ ਕ੍ਰਾਸ ਕੇਸ ਸੀਗਾ, ਉਹ ਸਿੱਖਾਂ ਨੂੰ ਉਹਦੇ ਸਜ਼ਾ ਹੋ ਗਈ ਤੇ ਡੇਰਾ ਪ੍ਰੇਮੀ ਜਿਹੜੇ ਆ ਉਹ ਬਰੀ ਕੀਤੇ ਗਏ। ਉਸ ਤੋਂ ਪਹਿਲਾਂ ਸਰਸੇ ਦੇ ਵਿੱਚ ਜਿਹੜਾ ਉੱਥੇ ਹਰਮਿੰਦਰ ਸਿੰਘ ਡੱਬ ਵਾਲੀ ਸ਼ਹੀਦ ਹੋਇਆ ਸੀ ਸਿੰਘ, ਉਸ ਕੇਸ ਦੇ ਵਿੱਚ ਵੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਕੀਤੀ ਗਈ, ਉਲਟਾ ਸਿੱਖਾਂ ਨੂੰ ਪ੍ਰੇਮੀਆਂ ਦੀਆਂ ਦੁਕਾਨਾਂ ਸਾੜਨ ਜਾਂ ਦੰਗਾ ਫੈਲਾਉਣ ਦੇ ਇਲਜ਼ਾਮਾਂ ਦੇ ਵਿੱਚ ਜਿਹੜੀ 10 ਸਾਲ ਪਿਛਲੇ ਮਹੀਨੇ ਜਿਹੜੀ ਆ ਉਹ 1.5 ਮਹੀਨਾ ਪਹਿਲਾਂ ਜਿਹੜੀ ਸਜ਼ਾ ਕੀਤੀ ਗਈ ਆ। ਸੋ ਜਿਹੜੇ ਪੁਲਿਸ ਕੇਸ ਨੇ ਇਹਦੇ ਵਿੱਚ ਸਟੇਟ ਨੇ ਖੜਨਾ ਹੁੰਦਾ, ਉਹਨਾਂ ਨੇ ਗਵਾਹ ਭੁਗਤਾਉਣੇ ਹੁੰਦੇ ਨੇ ਤੇ ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਕੇ ਤੇ ਡੇਰਾ ਪ੍ਰੇਮੀ ਦਾ ਸਾਥ
ਜਿਹੜਾ ਉਹ ਦੇ ਰਹੇ ਆ ਤੇ ਹਾਂਜੀ। ਪੈਰਵਾਈ ਕਰ ਰਹੇ ਆ ਜੀ। ਇਸ ਦੇ ਉਲਟ ਸਿੱਖਾਂ ਦੇ ਵਿਰੁੱਧ ਜਿਹੜੇ ਆ ਫੈਸਲੇ ਉਹ ਆਉਣੇ ਨਿਰੰਤਰ ਜਾਰੀ ਆ ਕੋਰਟਾਂ ਦੇ ਵਿੱਚ। ਜਿੱਥੇ ਦਾ ਸਿੱਖ ਦੋਸ਼ੀ ਨੇ ਉੱਥੇ ਸਜ਼ਾਵਾਂ 100% ਨੇ, ਜਿੱਥੇ ਸਿੱਖ ਮਦਈ ਨੇ ਉੱਥੇ ਦੋਸ਼ੀ ਜਿਹੜੇ ਨੇ ਪ੍ਰੇਮੀ ਜਿਹੜੇ ਆ ਉਹ 100% ਬਰੀ ਕੀਤੇ ਜਾ ਰਹੇ ਨੇ। ਜੀ। ਇੱਥੋਂ ਇਹ ਸਿੱਧ ਹੁੰਦਾ ਵੀ ਸਟੇਟ ਸਿੱਧੇ ਰੂਪ ਦੇ ਵਿੱਚ ਡੇਰਾ ਪ੍ਰੇਮੀ ਦਾ ਸਾਥ ਦੇ ਰਹੀ ਆ ਵੋਟ ਰਾਜਨੀਤੀ ਦੇ ਤਹਿਤ। ਜੀ ਬਿਲਕੁਲ ਵੀਰ ਜੀ, ਬਿਲਕੁਲ। ਹਾਂਜੀ। ਵੀਰ ਜੀ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਰੇ ਕੇਸਿਸ ਦੀ ਅਪਡੇਟਸ ਵੀ ਦਿੱਤੀ ਆ ਤੇ ਮੈਂ ਤੁਹਾਡੇ ਕੋਲ ਹੁਣ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। सन्ना इसी तरह बने रहो। Keep watching News TV 84 the now. We'll be right back after a short break.